ਅੱਜ ਦੇ ਜਿਹੜੇ ਚਾਰ ਸ਼ੇਰ ਨੇ ਨਾ ਮਦਾਂ ਵਿੱਚੋਂ, ਉਹ ਪਹਿਲਾ ਸ਼ੇਰ ਤੇ ਜन्नत शान मकान मुनव्वर, रूप डुले हर पासे। ये आप दे मदार की गल हो रही है। दमड़ी वाली सरकार आप का जो मदार है ना, वो एक ऐसी जगह जी रोशन है, मुनव्वर है, नूर नाल भरी है। रूप डुले हर पासे, जिथे हर पासे रूप डुलन लगे ने। दर उसदे नित नवे सवाली, पावन आस नरासे। ਉਹਦੇ ਦਰ 'ਤੇ ਜਿਹੜੇ ਨੇ ਰੋਜ਼ ਨਵੇਂ ਤੋਂ ਨਵੇਂ ਜਿਹੜੇ ਨੇ ਹਮੇਸ਼ਾ ਉਹ ਸਵਾਲੀ ਆਉਂਦੇ ਨੇ। ਔਰ ਜਿਹੜੇ ਨਰਾਸਾ ਮੀਨ ਨਾ ਉਮੀਦ, ਜਿਹੜੇ ਨਾ ਉਮੀਦ ਲੋਕੀ ਨੇ ਉਹ ਆ ਕੇ ਉਹਦੇ 'ਤੇ ਆਸ ਆਪਣੀ ਆਸਾਂ ਉਮੀਦਾਂ ਪੂਰੀਆਂ ਕਰ ਰਹੇ ਨੇ। ਅੱਗੇ ਸਰਕਾਰ ਮੀਆਂ ਸਾਹਿਬ ਫਰਮਾਉਂਦੇ ਨੇ ਕਿ ਔਤਰਿਆਂ ਨੂੰ ਪੁੱਤਰ ਦਿੰਦਾ, ਵਿਛੜੇ ਯਾਰ ਮਿਲਾਵੇ। ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ, ਔਤਰਾ ਮੀਨ ਬੇਔਲਾਦ, ਉਹਨਾਂ ਨੂੰ ਔਲਾਦ ਦਿੰਦੇ ਨੇ। ਅਤੇ ਵਿਛੜੇ ਯਾਰ ਮਿਲਾਵੇ, ਜਿਹੜੇ ਇੱਕ ਦੂਜੇ ਤੋਂ ਵਿਛੜੇ ਲੋਕੀ ਹੁੰਦੇ ਨੇ ਉਹਨਾਂ ਨੂੰ ਮਿਲਾ ਛੱਡਦੇ ਨੇ। ਦਰ ਉਸਦੇ ਦੀ ਖਾਕ ਮਲਣ ਥੀ, ਕੋੜ ਫਰੰਗ ਉੱਠ ਜਾਵੇ। ਆਪ ਦੇ ਦਰ ਦੀ, ਆਪ ਦਾ ਜਿਹੜਾ ਮਦਾਰ ਹੈ ਅਦਰ ਦਮੜੀ ਵਾਲੀ ਸਰਕਾਰ ਦਾ, ਆਪ ਦਾ ਕੱਚਾ ਪਹਿਲਾਂ ਮਦਾਰ ਸੀ, ਕੱਚੀ ਕਬਰ ਸੀ, ਸਾਰਾ ਕੁਛ ਫਿਰ ਪੱਕੀ ਹੋਈ ਥੋੜ੍ਹੀ ਜਿਹੀ, ਫਿਰ ਚੰਗੀ ਉੱਤੇ ਕਾਇਮ ਸੀ, ਦਰਖਤ ਚਾरों ਪਾਸੇ ਲੱਗੇ ਸੀ, ਥੱਲੇ ਮਿੱਟੀ ਸੀ। ਸੋ ਆਪ ਦੇ ਦਰ ਦੀ ਖਾਕ ਮੀਆਂ ਸਾਹਿਬ ਕਹਿੰਦੇ ਨੇ ਕਿ ਉਹ ਮਲਣ ਦੇ ਨਾਲ ਜਿਹੜਾ ਕੋੜ ਹੈ, ਕੋੜ ਹੁੰਦਾ ਜਿਹੜੀ ਜਿਲਦ ਇਨਸਾਨ ਦੀ ਗਲ ਜਾਂਦੀ, ਸੜ ਜਾਂਦੀ ਹੈ, ਇਨਸਾਨ ਕੋਲ ਬਦਬੂ ਹੁੰਦੀ ਹੈ। ਠੀਕ ਹੈ, ਇਹਦੇ ਜ਼ਾਹਿਰੀ ਮਾਇਨੇ ਨੇ। ਇਹਦੇ ਜਿਹੜੇ ਬਾਤਨੀ ਮਾਇਨੇ ਨੇ ਇਹ ਵੀ ਹੁੰਦਾ ਕਿ ਇਨਸਾਨ ਜਿਹੜਾ ਬਦਅਮਾਲੀਆਂ 'ਚ ਪੈ ਜਾਵੇ ਨਾ, ਉਹਨੂੰ ਕਹਿੰਦੇ ਉਹ ਕੋੜਿਆ, ਕਿ ਜਿਹੜੀ ਤੇਰੀ ਬਦਅਮਾਲੀਆਂ ਕਰ ਰਿਹਾ, ਗੰਦੇ ਕੰਮ ਕਰ ਰਿਹਾ, ਮਸਲਨ ਹਰ ਕਿਸਮ ਦਾ ਗੰਦਾ ਕੰਮ, ਉਹ ਕੀ ਨਾਮ ਬੰਦਾ ਗਵਾਵੇ ਉਹਨਾਂ ਦਾ। ਸਾਰਿਆਂ ਨੂੰ ਪਤਾ ਗੰਦੇ ਕੰਮ ਕਿਹੜੇ ਕਿਹੜੇ ਹੁੰਦੇ ਨੇ, ਪਰ ਲੋਕੀ ਕਰਦੇ ਨੇ। ਅਤੇ ਉਹਦੇ ਨਾਲ ਇੱਕ ਕਿਸਮ ਦਾ ਬਦਬੂਦਾਰ ਇਨਸਾਨ ਹੋ ਜਾਂਦਾ, ਉਹਦਾ ਵਜੂਦ ਇਨਸਾਨ ਦਾ ਬਦਬੂਦਾਰ ਹੋ ਜਾਂਦਾ। ਤਾਂ ਕਹਿੰਦੇ ਨੇ ਕਿ ਇਹਨਾਂ ਕੋਲ ਆ ਕੇ ਅਗਰ ਉਹਨਾਂ ਦੀ ਖਾਕ ਮਲਣ ਲੋਕੀ ਆ ਕੇ, ਅਤੇ ਜਿਹੜੀ ਕੋੜ ਫਰੰਗ ਹੈ, ਜਿਹੜੀ ਇਹਨਾਂ ਦੀ ਕੋੜ ਪਈ ਹੁੰਦੀ ਹੈ, ਉਹ ਜਿਸਮ ਦੇ ਉੱਤੇ ਬਿਮਾਰੀ ਉਹ ਦੂਰ ਹੋ ਜਾਂਦੀ ਹੈ। ਫਿਰ ਕਹਿੰਦੇ ਨੇ ਰੁੜੇ ਜਹਾਜ਼ ਲਗਾਵੇ ਬੰਨੇ, ਹਰ ਮੁਸ਼ਕਿਲ ਹੱਲ ਕਰਦਾ। ਜਿਹੜੇ ਜਹਾਜ਼ ਕਿਸੇ ਦਾ ਰੁੜ ਗਿਆ ਸੀ, ਉਹ ਆਪ ਨੇ ਬੰਨੇ ਲਗਾਇਆ। ਉਹਨੇ ਦੁਆ ਮੰਗੀ ਦਮੜੀ ਵਾਲੀ ਸਰਕਾਰ, ਮੇਰਾ ਜਹਾਜ਼ ਗਰਕ ਹੋ ਰਿਹਾ, ਬਵਰ 'ਚ ਆਇਆ ਪਿਆ, ਅਤੇ ਬਚਾਓ। ਇਹ ਵਾਕਿਆ ਹੈਗਾ ਇੱਕ ਨਾ, ਠੀਕ ਹੈ। ਅਤੇ ਉਸ ਹਵਾਲੇ ਦਾ ਮੀਆਂ ਸਾਹਿਬ ਸ਼ੇਰ ਲਿਖਿਆ ਕਿ ਉਹਨਾਂ ਦਾ ਜਿਹੜਾ ਜਹਾਜ਼ ਆ ਬੰਨੇ ਲਾਇਆ। ਫਿਰ ਕਹਿੰਦੇ ਲੜ ਲੱਗੇ ਦਾ ਸ਼ਰਮ ਤੁਸਾਨੂੰ, ਪਾਕ ਸ਼ਹੀਦਾ ਮਰਦਾ। ਕਿ ਜਿਹੜਾ ਤੇਰੇ ਲੜ ਲੱਗਾ ਹੋਵੇ, ਜਿਹਨੇ ਤੇਰਾ ਲੜ ਫੜਿਆ ਹੋਵੇ, ਜੋ ਤੇਰੀ ਪੈਰਵੀ 'ਚ ਆਵੇ, ਜੋ ਤੇਰੀ ਮੁਰੀਦੀ 'ਚ ਆਵੇ, ਜੋ ਤੇਰੇ ਦਰ 'ਤੇ ਆਵੇ, ਤੁਸੀਂ ਉਹਨਾਂ ਦਾ ਸ਼ਰਮ ਕਰਦੇ ਹੋ। ਪਾਕ ਸ਼ਹੀਦਾ ਮਰਦਾ, ਪਾਕ ਸ਼ਹੀਦਾ, ਸ਼ਹੀਦ ਦੇ ਮਨ ਹੁੰਦਾ ਜਿਹੜਾ ਜਿਹਨੂੰ ਕਦੀ ਮੌਤ ਨਾ ਆਈ ਹੋਵੇ। ਦੂਜੀ ਵਜ੍ਹਾ ਇਹ ਕਿ ਆਪ 'ਤੇ ਹਮਲਾ ਆਇਆ ਸੀ ਉੱਥੇ ਬੂੜਾ ਜੰਗਲ ਦੇ ਕੋਲ, ਜਿੱਥੇ ਆਪ ਦੀ ਬੈਠਕ ਸੀ ਨਾ, ਤਾਂ ਉੱਥੇ ਆਪ 'ਤੇ ਚੋਰਾਂ ਨੇ ਹਮਲਾ ਕੀਤਾ ਸੀ, ਅਤੇ ਉਹਦੇ ਨਾਲ ਆਪ ਜ਼ਖਮੀ ਹੋ ਗਏ ਸੀ। ਅਤੇ ਫਿਰ ਖਾਜਾ ਦੀਨ ਮੁਹੰਮਦ ਸਰਕਾਰ ਆਪ ਨੂੰ ਨਾਲ ਲੈ ਕੇ ਅਤੇ ਇੱਥੇ ਆਏ ਸੀ ਚੇਚੀਆਂ ਜਿਹੜੀ ਜਗ੍ਹਾ ਮੌਜੂਦਾ ਜਿਹੜੀ ਹੈਗੀ ਹੈ, ਇੱਥੇ ਆ ਕੇ ਫਿਰ ਆਪ ਨੂੰ ਦਫਨਾਇਆ ਗਿਆ ਬਾਅਦ 'ਚੋਂ, ਕਿਉਂਕਿ ਜ਼ਖਮਾਂ ਦੀ ਵਜ੍ਹਾ ਤੋਂ ਆਪ ਦਾ ਜਿਸਮ ਜਿਹੜਾ ਸੀ ਉਹ ਮਤਲਬ ਖੂਨ ਸਾਰਾ ਨਿਕਲ ਗਿਆ, ਅਤੇ ਆਪ ਦੀ ਉੱਥੇ ਫਿਰ ਆਪ ਨੇ ਦੁਨੀਆ 'ਚ ਪਰਦਾ ਕੀਤਾ। ਅਤੇ ਇਹ ਪਾਕ ਸ਼ਹੀਦਾ ਮਰਦਾ ਮਰਦਾਨੇ ਖੁਦਾ, ਜਿਸ 'ਤੇ ਤੇਰਾ ਸਾਇਆ ਪੀਰਾ, ਜਿਸ ਬੰਦੇ 'ਤੇ ਵੀ ਤੇਰਾ ਸਾਇਆ। ਔਗਨ ਦੇ ਗੁਣ ਉਸਦੇ, ਉਹਦੇ ਜਿਹੜੇ ਬਦ ਸਿਫਤਾਂ ਨੇ, ਔਗਨ ਮੀਨ ਬਦ ਸਿਫਤਾਂ, ਜਿਹੜੇ ਉਹਦੇ ਨੇ ਉਹ ਜਿਹੜੇ ਬਦ ਸਿਫਤਾਂ ਨੇ ਦੇ ਕਨਵਰਟ ਇਨਟੂ ਗੁਣ ਮੀਨ ਚੰਗੀਆਂ ਸਿਫਤਾਂ 'ਚ ਬਦਲ ਜਾਂਦੇ ਨੇ ਉਹਦੇ ਵਿੱਚ, ਜਿਹਦੇ 'ਤੇ ਤੇਰੇ ਜਿਹੜੇ ਨੇ ਨਾ ਰੱਬ, ਜਿਹਦੇ 'ਤੇ ਇਹ ਹਜ਼ਰਤ ਦਮੜੀ ਵਾਲੀ ਸਰਕਾਰ ਮੁਰਸ਼ਿਦ ਪਾਕ ਤੁਹਾਡਾ ਜਿਹਦੇ 'ਤੇ ਸਾਇਆ ਹੋਵੇ, ਤੁਸੀਂ ਉਹਦੇ ਜਿਹੜੀਆਂ ਨੇ ਬਦ ਸਿਫਤਾਂ, ਜਿਹੜੀਆਂ ਬਦ ਗੁਣੀਆਂ ਜਿਹੜੀ ਚੀਜ਼ਾਂ ਨੇ, ਉਹਨਾਂ ਨੂੰ ਕਨਵਰਟ ਕਰ ਛੱਡਦੇ ਤੁਸੀਂ ਗੁਣਾਂ ਦੇ ਵਿੱਚ। ਠੀਕ ਹੈ। ਜਾਨੀ ਦੁਸ਼ਮਣ ਦੋਸਤ ਬਣਦੇ, ਜਿਹੜੇ ਜਾਨੀ ਦੁਸ਼ਮਣ ਨੇ, ਜਿਹੜੇ ਇੱਕ ਦੂਜੇ ਨਾਲ ਨਫ਼ਰਤ ਕਰਦੇ ਨੇ, ਇੱਕ ਦੂਜੇ ਨੂੰ ਮਾਰ ਮੁਕਾਉਣ ਨੂੰ ਤਿਆਰ ਹੋ ਜਾਂਦੇ ਨੇ, ਉਹ ਵੀ ਦੋਸਤ ਬਣ ਜਾਂਦੇ ਨੇ। ਠੀਕ ਹੈ। ਔਰ ਅੱਗੇ ਫਰਮਾਉਂਦੇ ਨੇ ਕਿ ਜੋ ਦੋਖੀ ਸੋ ਮੁਸਦੇ, ਜਿਹੜਾ ਦੋਖੀ ਬੰਦਾ ਹੁੰਦਾ, ਦੋਖੀ ਕਹਿੰਦੇ ਨੇ ਹਾਸਦ ਨੂੰ, ਮੁਸਦੇ ਮੀਨ ਨਾਕਾਮ ਹੋ ਜਾਂਦਾ ਹੈ, ਬੇਕਾਰ ਹੋ ਜਾਂਦਾ ਹੈ, ਮੁਸ ਜਾਂਦਾ ਹੈ, ਮਤਲਬ ਇਹ ਖਤਮ ਹੋ ਜਾਂਦਾ ਉਹ ਜਿਹੜਾ ਦੋਖੀ ਹੈ, ਹਾਸਦ ਹੈ। ਹਾਸਦ ਜਿਹੜਾ ਨਾ ਉਹ ਵਾਰ ਕਰਨ ਤੋਂ ਬਾਅਦ ਨਹੀਂ ਰਹਿੰਦਾ।